ਮੈਂ ਤੁਹਾਡਾ ਯਾਰ, ਤੁਹਾਡਾ ਦੋਸਤ, ਤੁਹਾਡਾ ਮਿੱਤਰ, ਤੁਹਾਡਾ ਸੰਗੀ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ YouTube ਦੇ ਉੱਤੇ ਗੱਲ ਵੇਲੇ ਦੀ ਚੈਨਲ ਦੇ ਉੱਤੇ ਦੇਖ ਸਕਦੇ ਹੋ ਔਰ ਉਸ ਤੋਂ ਇਲਾਵਾ Facebook ਦੇ ਉੱਤੇ ਗੱਲ ਵੇਲੇ ਦੀ ਪੇਜ ਦੇ ਉੱਤੇ ਵੀ ਦੇਖ ਸਕਦੇ ਹੋ। ਗੱਲ ਵੇਲੇ ਦੇ ਵਿੱਚ ਅਸੀਂ ਅਮੂਮਨ ਮੁਆਸ਼ਰਤੀ ਰਵੱਈਏ, ਸਮਾਜੀ ਰਵੱਈਏ ਔਰ ਉਸ ਤੋਂ ਇਲਾਵਾ ਜਿਹੜੀਆਂ ਵੀ ਮੁਸ਼ਾਹਦੇ ਦੇ ਵਿੱਚੋਂ ਗੁਜ਼ਰਦੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਅਸੀਂ ਲੈ ਕੇ ਆਉਂਦੇ ਹਾਂ। ਤੇ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਗੱਲ ਸਾਂਝੀ ਕਰਨਾ ਚਾਹ ਰਿਹਾ ਹਾਂ ਕਿ ਜਿਹੜੀ ਅੱਜ ਹੀ ਮੇਰੇ ਮੁਸ਼ਾਹਦੇ ਦੇ ਵਿੱਚੋਂ ਗੁਜ਼ਰੀ। ਕਿਉਂਕਿ ਅੱਜ ਕੱਲ੍ਹ ਸਿਆਸਤ ਦਾ ਦੌਰ ਹੈ, ਅੱਜ ਕੱਲ੍ਹ ਇਲੈਕਸ਼ਨਾਂ ਦੇ ਦਿਨ ਚੱਲਦੇ ਨੇ ਪਏ ਤੇ ਹਰ ਬੰਦਾ ਆਪਣੇ ਉਮੀਦਵਾਰ ਨੂੰ ਜਿਤਵਾਉਣ ਵਾਸਤੇ ਤਗੋ-ਦੋ ਕਰ ਰਿਹਾ। ਅੱਛਾ, ਮੇਰੀ ਇੱਕ ਕਾਰਨਰ ਮੀਟਿੰਗ ਦੇ ਵਿੱਚ ਬਹਿਣ ਦਾ ਮੈਨੂੰ ਇਤਫਾਕ ਹੋਇਆ ਤੇ ਮੈਂ ਗਿਆ ਕਿਸੇ ਹੋਰ ਪਾਰਟੀ ਦੇ ਵਾਸਤੇ। ਮੈਨੂੰ ਪਤਾ ਲੱਗਾ ਕਿ ਜੀ ਫਲਾਣੀ ਪਾਰਟੀ ਵਾਸਤੇ ਇਹ ਕਾਰਨਰ ਮੀਟਿੰਗ ਅਰੇਂਜ ਕੀਤੀ ਹੈ। ਤੇ ਜਦੋਂ ਮੈਂ ਉੱਥੇ ਗਿਆ ਵਾਂ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਨਹੀਂ ਜਨਾਬ, ਅੱਛਾ ਇਹਦੇ ਵਿੱਚ ਵੀ ਥੋੜ੍ਹਾ ਜਿਹਾ ਗੱਲ ਹੋਰ ਮੈਂ ਐਡ ਕਰ ਦਿਆਂ। ਕਿਉਂ ਇੱਕ ਬੰਦਾ ਗੱਲ ਕਰ ਰਿਹਾ ਕਿ ਜਨਾਬ ਸਾਡੀ ਪਾਰਟੀ ਇਸ ਤਰ੍ਹਾਂ, ਸਾਡੀ ਪਾਰਟੀ ਇਸ ਤਰ੍ਹਾਂ, ਹੁਣ ਤੁਸੀਂ ਵੋਟ ਦੇਣਾ ਤੇ ਉਹ ਸਾਰਾ। ਬਜ਼ੁਰਗ ਬੈਠੇ ਸਨ, ਉਹਨਾਂ ਨੇ ਕਿਹਾ ਗੱਲ ਇਹ ਵੇ ਕਿ ਜੀ ਅਸੀਂ ਵੋਟ ਤੇ ਤੁਹਾਡੀ ਪਾਰਟੀ ਨੂੰ ਨਹੀਂ ਦੇਣਾ, ਲੇਕਿਨ ਇਹ ਜਿਹੜਾ ਬੰਦਾ ਆ ਰਿਹਾ ਨਾ ਇਹਨੂੰ ਵੀ ਇੱਕ ਵਾਰੀ ਸੁਣ ਲਈਏ ਕਿ ਇਹ ਕੀ ਕਹਿੰਦਾ। ਤੇ ਅਸੀਂ ਪੁੱਤਰਾ ਵਿਖਾਣੀ ਸੱਜੀਏ ਤੇ ਮਾਰਨੀ ਖੱਬੀ, ਪਾਰਟੀ ਸਾਡੀ ਹੋਈ ਹੈ ਜਿਹੜੀ ਤੂੰ ਆਖਣ ਡਿਆ। ਖੈਰ, ਮੈਨੂੰ ਸੁਣ ਕੇ ਥੋੜ੍ਹਾ ਜਿਹਾ ਤਾਜੁਬ ਵੀ ਹੋਇਆ, ਮੈਨੂੰ ਤਕਲੀਫ ਵੀ ਹੋਈ ਕਿ ਸਾਡੇ ਰਵੱਈਏ ਕੀ ਨੇ। ਮੇਰਾ ਮਕਸਦ ਗੱਲ ਕਰਨ ਦਾ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਫਲਾਂ ਪਾਰਟੀ ਨੂੰ ਵੋਟ ਦਿਓ ਜਾਂ ਫਲਾਂ ਨੂੰ ਨਾ ਦਿਓ। ਮੇਰਾ ਮੰਨਣਾ ਐਵੇਂ ਕਿ ਜਮਹੂਰੀਅਤ ਦੇ ਵਿੱਚ ਜਿਹੜਾ ਵੀ ਤੁਹਾਡਾ ਉਮੀਦਵਾਰ ਤੁਹਾਨੂੰ ਪਸੰਦ ਹੈ, ਤੁਸੀਂ ਉਹਨੂੰ ਆਪਣੀ ਮਰਜ਼ੀ ਦੇ ਨਾਲ ਚੁਣ ਸਕਦੇ ਹੋ, ਉਹਨੂੰ ਵੋਟ ਦੇ ਸਕਦੇ ਹੋ। ਔਰ ਵੋਟ ਦਾ ਇਹਤਰਾਮ ਹੋਣਾ ਚਾਹੀਦਾ। ਵੋਟ ਦਾ ਇਹਤਰਾਮ ਬੇਸਿਕਲੀ ਕੀ ਹੈ ਕਿ ਤੁਹਾਡਾ ਵੋਟ ਤੁਹਾਡਾ ਇਖਤਿਆਰ ਹੈ, ਤੁਸੀਂ ਆਪਣੇ ਇਖਤਿਆਰ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰੋ। ਅੱਛਾ, ਉਹ ਬਜ਼ੁਰਗਾਂ ਨੇ ਜਦੋਂ ਇਹ ਗੱਲ ਕੀਤੀ, ਮੈਂ ਕਿਹਾ ਜਾਂ ਤਾਂ ਇਹ ਬਜ਼ੁਰਗ ਇਸ ਬੰਦੇ ਨੂੰ ਗਲਤ ਬਿਆਨੀ ਕਰ ਰਹੇ ਨੇ ਅਤੇ ਜਾਂ ਫਿਰ ਜਿਹੜਾ ਆਉਣ ਵਾਲਾ ਹੈ ਉਹਦੇ ਨਾਲ ਗਲਤ ਬਿਆਨੀ ਕਰਨਗੇ। ਯਾਨੀ ਸਾਦਾ ਲਫ਼ਜ਼ਾਂ ਦੇ ਵਿੱਚ ਗੱਲ ਇਹ ਵੇ ਕਿ ਇੱਕ ਬੰਦੇ ਨੂੰ ਇੱਕ ਥਾਂ ਵਾਅਦਾ ਕਰ ਰਹੇ ਨੇ ਅਤੇ ਉਸੇ ਹੀ ਟਾਈਮ ਦੂਸਰੇ ਬੰਦੇ ਨੂੰ ਵੀ ਉਮੀਦ ਦਿਵਾ ਰਹੇ ਨੇ ਕਿ ਨਹੀਂ ਜਨਾਬ ਅਸੀਂ ਤਾਂ ਤੁਹਾਡੇ ਵੋਟਰ ਹਾਂ, ਉਹਦੇ ਨਾਲ ਵੀ ਕੌਲ ਕਰਾਰ ਪ੍ਰਾਪਤ ਕਰਨਾ। ਐਸੇ ਤਰੀਕੇ ਦੇ ਨਾਲ ਬਹੁਤ ਸਾਰੇ ਉਮੀਦਵਾਰ ਆਉਂਦੇ ਨੇ ਔਰ ਹਰ ਉਮੀਦਵਾਰ ਦੇ ਨਾਲ ਵਾਅਦਾ ਕਰ ਲਿਆ ਜਾਂਦਾ ਕਿ ਜੀ ਅਸੀਂ ਤੁਹਾਨੂੰ ਵੋਟ ਦਿਆਂਗੇ। ਔਰ ਸਿਰਫ ਇੱਥੇ ਤੱਕ ਹੀ ਗੱਲ ਨਹੀਂ ਹੈ, ਬਲਕਿ ਮੇਰੇ ਮੁਸ਼ਾਹਦੇ 'ਚ ਇਹ ਵੀ ਗੱਲ ਗੁਜ਼ਰੀ ਹੈ ਕਿ ਕਈਆਂ ਜਗ੍ਹਾ ਦੇ ਉੱਤੇ ਲੈਣ ਦੇਣ ਵੀ ਹੁੰਦਾ। ਅੱਛਾ, ਹੁਣ ਮੈਂ ਇਹ ਗੱਲ ਨੂੰ ਕਿਸ ਤਰ੍ਹਾਂ ਲਵਾਂ, ਕਿਉਂਕਿ ਮੈਂ ਇੱਕ ਹਸਾਸ ਤਬੀਅਤ ਦਾ ਆਦਮੀ ਹਾਂ। ਉਸ ਟਾਈਮ ਤਾਂ ਖੈਰ ਮੈਂ ਉੱਥੋਂ ਉੱਠ ਕੇ ਆ ਗਿਆ, ਲੇਕਿਨ ਕਾਫੀ ਦੇਰ ਬਾਅਦ 'ਚ ਮੈਂ ਸੋਚਦਾ ਰਿਹਾ ਕਿ ਯਾਰ ਐਸਾ ਕੀ ਹੈ ਕਿ ਸਾਡਾ ਮੁਲਕ ਪਿਛਾਂਹ ਨੂੰ ਜਾ ਰਿਹਾ। ਔਰ ਇਸ ਮੁਲਕ ਦੇ ਪਿਛਾਂਹ ਜਾਣ ਦੇ ਵਿੱਚ ਇੱਕ ਵਜ੍ਹਾ ਮੈਨੂੰ ਅਜੇ ਵੀ ਲੱਭੀ ਕਿ ਸਾਡਾ ਝੂਠ, ਸਾਡਾ ਫਰੇਬ, ਸਾਡੀ ਮੁਨਾਫਕਤ ਸਾਡੇ ਘਰੋਂ ਸ਼ੁਰੂ ਹੁੰਦੀ ਹੈ ਔਰ ਇੱਥੋਂ ਸ਼ੁਰੂ ਹੁੰਦੀ ਇਹ ਈਵਾਨਾਂ ਤੱਕ ਪਹੁੰਚਦੀ ਹੈ। ਨਤੀਜਾ ਹਰ ਬੰਦਾ ਝੂਠ ਬੋਲਦਾ ਔਰ ਝੂਠ ਦੀ ਇਮਾਰਤ ਦੇ ਉੱਤੇ ਕਦੇ ਵੀ ਰਿਆਸਤਾਂ ਖੜੀਆਂ ਨਹੀਂ ਹੋ ਸਕਦੀਆਂ। ਮੈਨੂੰ ਇੱਕ ਗੱਲ ਯਾਦ ਆ ਗਈ ਕਿ ਇੱਕ ਬਾਦਸ਼ਾਹ ਸੀ, ਉਹਨੇ ਆਪਣੇ ਮੁਲਕ ਦੇ ਵਾਸੀਆਂ ਦੀ ਨਾ ਇਮਾਨਦਾਰੀ ਚੈੱਕ ਕਰਨੀ ਸੀ ਅਤੇ ਉਹਨੇ ਕਿਹਾ ਕਿ ਮੈਂ ਇਹ ਦੇਖਣਾ ਚਾਹੁੰਦਾ ਵਾਂ ਕਿ ਮੇਰੇ ਸ਼ਹਿਰੀ ਕਿੰਨੇ ਇਮਾਨਦਾਰ ਨੇ। ਉਹਨੇ ਰਾਤ ਦੇ ਟਾਈਮ ਨਾ ਇੱਕ ਵੱਡੇ ਜਿਹੇ ਹਾਊਸ ਦੇ ਵਿੱਚ ਸਾਰਿਆਂ ਨੂੰ ਕਿਹਾ ਕਿ ਤੁਸੀਂ ਭਾਈ ਦੁੱਧ ਦੀ ਬਾਲਟੀ ਜਾਂ ਦੋ ਬਾਲਟੀਆਂ ਦੁੱਧ ਦੀਆਂ ਪਾਉਣੀਆਂ, ਮੈਨੂੰ ਜ਼ਰੂਰਤ ਹੈ। ਅੱਛਾ, ਹੁਣ ਹਰ ਬੰਦਾ ਇਹ ਸੋਚ ਰਿਹਾ ਸੀ ਕਿ ਜਨਾਬ ਗੱਲ ਇਹ ਵੀ ਕਿ ਬਾਕੀ ਸਾਰਿਆਂ ਨੇ ਤਾਂ ਦੁੱਧ ਪਾਇਆ ਹੋਣਾ ਅਤੇ ਅਗਰ ਅਸੀਂ ਵਿੱਚ ਪਾਣੀ ਦੀ ਬਾਲਟੀ ਪਾ ਜਾਵਾਂਗੇ ਤਾਂ ਉੱਥੇ ਕਿਹੜਾ ਪਤਾ ਲੱਗਣਾ, ਦੁੱਧ ਤਾਂ ਵੱਧ ਜਾਏਗਾ। ਉਹ ਜਦੋਂ ਹਰ ਬੰਦੇ ਦੀ ਇਹੀ ਸੋਚ ਸੀ ਨਾ ਕਿ ਜਨਾਬ ਉੱਥੇ ਤਾਂ ਸਾਰਿਆਂ ਨੇ ਦੁੱਧ ਪਾਇਆ ਹੋਣਾ ਅਤੇ ਜੇ ਸਾਡੀ ਪਾਣੀ ਦੀ ਬਾਲਟੀ ਪੈ ਜਾਏਗੀ ਤਾਂ ਉਹਦੇ ਨਾਲ ਕਿਹੜਾ ਫਰਕ ਪੈ ਚੱਲਾ। ਉਹ ਸਵੇਰ ਹੋਈ ਅਤੇ ਵੇਖਿਆ ਅਤੇ ਹੌਜ਼ ਪਾਣੀ ਦੇ ਨਾਲ ਭਰਿਆ ਹੋਇਆ ਸੀ। ਬਾਦਸ਼ਾਹ ਨੇ ਦੇਖਿਆ, ਉਹਨੇ ਕਿ ਮੇਰੀ ਤਾਂ ਸਾਰੀ ਕੌਮ ਹੀ ਬੇਈਮਾਨ ਹੈ। ਸੋ ਗੱਲ ਕਰਨ ਦਾ ਮਤਲਬ ਇਹ ਵੇ ਕਿ ਤੁਸੀਂ ਵੋਟ ਜਿਹਨੂੰ ਵੀ ਦਿਓ, ਜਿਹਨੂੰ ਤੁਹਾਡਾ ਦਿਲ ਕਰਦਾ ਦਿਓ, ਲੇਕਿਨ ਕਮ ਸੇ ਕਮ ਝੂਠ ਨਾ ਬੋਲੋ, ਮੁਨਾਫਕਤ ਨਾ ਕਰੋ, ਕਿਸੇ ਦਾ ਦਿਲ ਨਾ ਦਿਖਾਓ, ਕਿਸੇ ਨਾਲ ਚੀਟਿੰਗ ਨਾ ਕਰੋ। ਵਜ੍ਹਾ ਇਹ ਵੇ ਕਿ ਇਹਦਾ ਹੁੰਦਾ ਕੀ ਹੈ, ਇਹਦੇ ਬਦਲੇ ਦੇ ਵਿੱਚ ਇਹ ਵੇ ਕਿ ਮੈਂ ਤਾਂ ਇਹ ਗੱਲ ਆਪਣੇ ਮੁਸ਼ਾਹਦੇ ਦੇ ਵਿੱਚ ਮੇਰੇ ਕਈ ਦਫਾ ਆਈ ਕਿ ਜੋ ਤੁਸੀਂ ਬੀਜਦੇ ਹੋ ਉਹੀ ਤੁਸੀਂ ਵੱਢਦੇ ਹੋ, ਜੋ ਤੁਸਾਂ ਗੱਡਿਆ ਹੁੰਦਾ ਨਾ ਉਹੀ ਤੁਹਾਂ ਪੁੱਟਣਾ। ਅਤੇ ਜੇ ਤੁਸੀਂ ਅੱਜ ਝੂਠ ਬੋਲ ਰਹੇ ਹੋ ਕਿ ਇੱਕ ਬੰਦੇ ਨਾਲ ਚੀਟ ਕਰ ਰਹੇ ਹੋ ਕਿ ਹਾਂ ਯਾਰ ਤੇਰੇ ਨਾਲ ਅਸੀਂ ਇਹ ਕਮਿਟਮੈਂਟ ਕੀਤੀ ਹੈ ਅਤੇ ਦੂਸਰੇ ਬੰਦੇ ਨੂੰ ਵੀ ਤੁਸੀਂ ਕਮਿਟਮੈਂਟ ਦੇ ਰਹੇ ਹੋ, ਨਤੀਜਾ ਤਾਂ ਇਹ ਵੇ ਕਿ ਤੁਸੀਂ ਤਾਂ ਜਿਹਨੂੰ ਵੀ ਦੇ ਦਿੱਤਾ ਵੋਟ, ਤੁਹਾਡੀ ਆਪਣੀ ਕਦਰ ਖਤਮ ਹੋ ਗਈ ਕਿਸੇ ਵੀ ਉਮੀਦਵਾਰ ਦੀ ਨਜ਼ਰ ਦੇ ਵਿੱਚ। ਨਤੀਜਾ ਫਿਰ ਇਹ ਨਿਕਲਦਾ ਉਹ ਬੰਦੇ ਈਵਾਨ 'ਚ ਤਾਂ ਪਹੁੰਚ ਜਾਂਦੇ ਨੇ, ਲੇਕਿਨ ਤੁਹਾਡੀ ਉਹਨਾਂ ਦੀ ਨਜ਼ਰ ਦੇ ਵਿੱਚ ਅਹਿਮੀਅਤ ਜ਼ੀਰੋ ਹੋ ਜਾਂਦੀ। ਤੁਸੀਂ ਆਪਣੇ ਕਿਸੇ ਵੀ ਕੰਮ ਕਾਰ ਵਾਸਤੇ ਜਦੋਂ ਉਹਨਾਂ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹੋ, ਉਹ ਬੰਦੇ ਤੁਹਾਨੂੰ ਕੀੜੇ ਮਕੌੜੇ ਸਮਝ ਕੇ ਦੁਤਕਾਰ ਦਿੰਦੇ ਨੇ।
ਕਿਉਂ? ਉਹਦੀ ਵਜ੍ਹਾ ਇਹ ਹੈ ਕਿ ਤੁਸੀਂ ਇਖਲਾਕੀ ਜਵਾਜ਼ ਖੋ ਚੁੱਕੇ ਹੁੰਦੇ ਹੋ। ਤੁਹਾਡੇ ਕੋਲ ਕੋਈ ਐਸਾ ਜਵਾਜ਼ ਨਹੀਂ ਹੁੰਦਾ ਕਿ ਤੁਸੀਂ ਖੁੱਲ੍ਹ ਕੇ ਉਹਨਾਂ ਨੂੰ ਕਹਿ ਸਕੋ ਕਿ ਹਾਂ ਜਨਾਬ ਗੱਲ ਇਹ ਵੇ ਕਿ ਅਸੀਂ ਤੁਹਾਡੇ ਵੋਟਰ ਸਾਂ। ਜਾਂ ਅਗਰ ਬਹਿਸ ਦੇ ਤੌਰ 'ਤੇ ਤੁਸੀਂ ਵੋਟਰ ਨਹੀਂ ਵੀ ਹੋ, ਮੈਂ ਜ਼ਾਤੀ ਤੌਰ 'ਤੇ ਸਮਝਦਾ ਵਾਂ ਕਿ ਸਾਡੇ ਜਿਹੜੇ ਜੈਨੂਅਨ ਸਿਆਸਤਦਾਨ ਨੇ ਉਹ ਮੁਖਾਲਫ ਪਾਰਟੀ ਦੇ ਵੀ ਵੋਟਰ ਦੀ ਇੱਜ਼ਤ ਕਰਦੇ ਨੇ, ਲੇਕਿਨ ਪਤਾ ਤਾਂ ਚੱਲੇ ਕਿ ਤੁਸੀਂ ਕਿਹਦੇ ਵੋਟਰ ਹੋ, ਉਹਦੇ ਜਾਂ ਉਹਦੇ। ਮੁਖਾਲਫ ਦਿਓ ਤਾਂ ਵੀ ਤੁਹਾਡਾ ਇਹਤਰਾਮ, ਜੇ ਆਪਣੇ ਦਿਓ ਤਾਂ ਵੀ ਤੁਹਾਡਾ ਇਹਤਰਾਮ। ਅਤੇ ਜਦੋਂ ਤੁਸੀਂ ਦੋਨਾਂ ਦਿਓ ਨਾ, ਅਤੇ ਜਿਹੜਾ ਬੰਦਾ ਦੋਨਾਂ ਪਾਸੇ ਚੱਲਦਾ ਉਹਦੀ ਨਾ ਮੁਆਸ਼ਰੇ 'ਚ ਕੋਈ ਇੱਜ਼ਤ ਹੁੰਦੀ ਹੈ ਅਤੇ ਨਾ ਕੋਈ ਆਇਨਸਾਜ਼ ਬੰਦਾ ਉਹਦੀ ਇੱਜ਼ਤ ਕਰਦਾ। ਲਿਹਾਜ਼ਾ ਮੇਰਾ ਖਿਆਲ ਇਹ ਵੇ ਕਿ ਸਾਨੂੰ ਇਹ ਸੋਚਣਾ ਪਏਗਾ, ਆਪਣੇ ਇਸ ਰਵੱਈਏ ਦੇ ਉੱਤੇ ਨਜ਼ਰਸਾਨੀ ਕਰਨੀ ਪਏਗੀ। ਜਿਉਂਦੇ ਰਹੋ, ਵੱਸਦੇ ਰਹੋ, ਰੱਬ ਰਾਖਾ।